ਸਾਬਕਾ ਪ੍ਰੈਜ਼ੀਡੈਂਟ ਸਦਰੇ ਪਾਕਿਸਤਾਨ ਸਰਦਾਰ ਫਰੂਕ ਅਹਿਮਦ ਖਾਨ ਲਗਾਰੀ ਸਾਹਿਬ। ਅੱਛਾ, ਉਹ ਬਕਾਇਦਾ ਆਏ ਸਨ। ਉਹਨਾਂ ਦੇ ਭਾਈ ਸਨ ਸਰਦਾਰ ਜਾਫਰ ਖਾਨ ਲਗਾਰੀ। ਇਸ ਤਾਰੀਖੀ ਵਿਰਸੇ ਨੂੰ ਖਰੀਦਣ ਲਈ। ਹਾਂਜੀ, ਤੇ ਉਹਨਾਂ ਦੀ ਭਾਬੀ ਸੀ ਉਦੋਂ। ਉਹਨਾਂ ਨੇ ਸਾਨੂੰ ਆਫਰ 12 ਕਰੋੜ ਰੁਪਏ ਉਸ ਜ਼ਮਾਨੇ ਬੱਲੇ 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 12 ਕਰੋੜ ਤੁਸੀਂ ਰੁਪਏ ਰੱਦ ਦੀ ਕਰ offer। ਦਿੱਤੀ। ਕਿ ਦੇਖੋ ਸਿੱਖ ਫੈਮਿਲੀ ਚੋਂ ਸੀਗੇ ਤੇ ਖਾਸ ਸੀਗੇ, ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਵੀ ਸੀਗੇ ਤੇ ਉਹਨਾਂ ਨੇ ਗਾਂ ਉਹਨਾਂ ਦੇ ਜਿਹੜੀ ਜਨਰੇਸ਼ਨ ਸੀਗੀ ਚੌਥੀ ਪੰਜਵੀਂ ਅੱਠਵੀਂ ਲਾ ਲਓ, ਉਹਨਾਂ ਨੇ ਧਰਮ ਚੇਂਜ ਕਰ ਲਿਆ। ਬੜੀ ਤਰਾਸਦੀ ਵੀ ਆ ਆਪਣੇ ਸਿੱਖ ਧਰਮ 'ਚ। ਜੇ ਆਪਾਂ ਗੱਲ ਬੜੀ ਡੀਪਲੀ ਸੋਚੀਏ ਕਿ ਐਡੇ ਵੱਡੇ ਸਾਡੇ ਮਤਲਬ ਕਿ ਧਰਮ ਦੇ ਵਿੱਚ ਰਾਜੇ ਹੋਏ ਨੇ, ਸਾਡੇ ਜਥੇਦਾਰ ਹੋਏ ਨੇ ਮਹਾਰਾਜਾ ਰਣਜੀਤ ਸਿੰਘ, ਤੇ ਉਹਨਾਂ ਦੇ ਨਾਲ ਜੋ ਕਿ ਧਰਮ ਨੂੰ ਬਹੁਤ ਪਿਆਰ ਕਰਦੇ ਸੀਗੇ, ਸਾਰੇ ਧਰਮਾਂ ਨੂੰ ਪਿਆਰ ਕਰਦੇ ਸੀਗੇ। ਇਹ ਨਹੀਂ ਕਿ ਸਿੱਖ ਧਰਮ ਨੂੰ, ਉਹਨਾਂ ਨੇ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ। ਤੇ ਚੜਾਈ ਵੀ ਤੁਸੀਂ ਵੇਖੀ ਕਮ ਸੇ ਕਮ 8-10 ਫੁੱਟ ਦੇ ਬਕਾਇਦਾ ਘੋੜੇ ਚੱਲਦੇ ਸਨ, ਗੱਡ ਜਿਹਨੂੰ ਬੋਲਦੇ ਜਾਂ ਬੱਗੀ ਬਕਾਇਦਾ। ਇੰਜ ਹੀ ਆ ਜਾ ਰਹੀ ਅਗਲੀ ਜਾ ਕੇ ਸੁਰੰਗ 15-16 ਫੁੱਟ ਉੱਚੀ ਹੋ ਜਾਂਦੀ ਸੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਦੋਸਤੋ, ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਸੋ ਅੱਜ ਦੀ ਜਿਹੜੀ ਵੀਡੀਓ ਹੈ ਜੀ, ਇਹਦਾ ਟਾਈਟਲ ਹੈਗਾ ਡਿਸਕਵਰ ਦੀ ਸੀਕ੍ਰੇਟ ਟਨਲ ਫਰੋਮ ਲਾਹੌਰ ਟੂ ਅੰਮ੍ਰਿਤਸਰ। ਸੋ ਚੈਨਲ ਦਾ ਨਾਮ ਹੈਗਾ ਜੀ ਸੁਣੋ ਪੰਜਾਬ। ਤੇ ਬਹੁਤ ਹੀ ਇੱਕ ਡਿਫਰੈਂਟ ਜੀ ਵੀਡੀਓ ਲੱਗ ਰਹੀ ਆ। ਕਹਿੰਦੇ ਵੀ ਇੱਕ ਟਨਲ ਜਿਹੜੀ ਆ ਡਿਸਕਵਰ ਕੀਤੀ ਗਈ ਆ, ਲੱਭੀ ਇੱਕ ਟਨਲ ਜਿਹੜੀ ਕਿ ਲਾਹੌਰ ਤੋਂ ਅੰਮ੍ਰਿਤਸਰ ਆਉਂਦੀ ਆ। ਤੇ ਪਤਾ ਨਹੀਂ ਇਹ ਸੱਚ ਕਿ ਜਾਂ ਝੂਠ ਹੈ। ਜੇ ਸੱਚ ਆ ਤੇ ਬਹੁਤ ਹੀ ਹੈਰਾਨੀ ਵਾਲੀ ਗੱਲ ਆ ਕਿ ਇੱਕ ਟਨਲ ਆ ਜਿਹੜੀ ਲਾਹੌਰ ਤੋਂ ਅੰਮ੍ਰਿਤਸਰ ਆਉਂਦੀ ਆ। ਤੇ ਟਾਈਮ ਨਹੀਂ ਖਰਾਬ ਕਰਨਾ, ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਤੇ ਜਲਦੀ ਚੱਲਦੇ ਹਾਂ ਸਿੱਧਾ ਵੀਡੀਓ ਵੱਲ। ਲਾਹੌਰ ਦੇ ਪਿੰਡ ਪਡਾਨਾ, ਇਹ ਪਿੰਡ ਜ਼ੀਰੋ ਲਾਈਨ ਤੇ ਹੈ, ਯਾਨੀ ਪਾਕ ਭਾਰਤ ਸਰਹੱਦ ਤੋਂ ਇੱਕ ਪਿੰਡ ਦਾ ਨਾਂ ਕੀ ਸੀਗਾ? ਪਡਾਣਾ, ਸ਼ਾਇਦ ਪਡਾਣਾ ਹੀ ਕਿਹਾ ਇਹਨਾਂ ਨੇ। ਕਿਲੋਮੀਟਰ ਦੂਰ ਹੈ। ਇਸ ਪਿੰਡ ਦਾ ਇਤਿਹਾਸ ਤੇ 800-900 ਸਾਲ ਪੁਰਾਣਾ ਹੈ। ਵੰਡ ਤੋਂ ਪਹਿਲਾਂ ਇੱਥੇ ਸਿੱਖ ਆਬਾਦ ਸੀ, ਇਸ ਲਈ ਇਹਨੂੰ ਸਿੱਖਾਂ ਦਾ ਪਿੰਡ ਵੀ ਆਖਿਆ ਜਾਂਦਾ ਸੀ। ਅੱਜ ਮੈਂ ਤੁਹਾਨੂੰ ਇਸ ਪਿੰਡ ਦੀ ਉਹ ਖੂਫੀਆ ਸੁਰੰਗ ਵਿਖਾਉਣ ਲੱਗੀ ਆ ਜਿਹੜੀ ਲਾਹੌਰ ਤੋਂ ਅੰਮ੍ਰਿਤਸਰ ਜਾਂਦੀ ਹੈ। ਤੇ ਆਓ ਮੇਰੇ ਨਾਲ ਤੁਹਾਨੂੰ ਉਹ ਸੁਰੰਗ ਵਿਖਾਉਂਦੇ ਹਾਂ। ਗੱਲ ਆ ਵੀ ਇਹ ਕੋਈ ਐਂ ਲੱਗ ਰਿਹਾ ਪੁਰਾਣੀ ਹਵੇਲੀ ਮਹਿਲ ਜਿਵੇਂ ਹੁੰਦਾ ਸੀ ਰਾਜੇ ਦਾ, ਹਨਾ, ਕੋਈ ਰਾਜੇ ਰਾਣੀਆਂ ਦੇ ਮਹਿਲ ਹੁੰਦੇ ਸੀਗੇ। ਸੋ ਉਹ ਲੱਗ ਰਿਹਾ 800-900 ਸਾਲ ਪੁਰਾਣੀ ਇਹ ਗੱਲ ਕਰ ਰਹੇ ਨੇ ਕਿ ਉੱਥੇ ਅਜੇ ਵੀ ਕੋਈ ਇੱਦਾਂ ਦਾ ਯਾਦਗਾਰੀ ਕੋਈ ਮਹਿਲ ਆ ਜਿਹਦੇ ਵਿੱਚੋਂ ਟਨਲ ਜਾਂਦੀ ਆ। ਦੇਖਦੇ ਆਂ ਵੀ ਵਾਕਈ ਇਦਾਂ ਗੱਲ ਹੈਗੀ ਆ। ਜਿਸ ਸੁਰੰਗ ਦੀ ਮੈਂ ਗੱਲ ਕਰਦੀ ਪਈ ਸੀ ਉਹ ਇਸ ਹਵੇਲੀ ਵਿੱਚ ਮੌਜੂਦ ਹੈ ਜਿਹੜੀ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ। 300 ਸਾਲ ਪੁਰਾਣੀ ਹੈ ਹਵੇਲੀ ਹੈ ਤੇ ਹਵੇਲੀ ਦਾ ਨਾਮ ਜਵਾਲਾ ਸਿੰਘ ਹਵੇਲੀ ਹੈ। ਹਵੇਲੀ ਦੇ ਜਿਹੜੇ ਓਨਰ ਨੇ ਸੈਫੁੱਲਾ ਸੰਧੂ ਸਾਹਿਬ, ਉਹ ਵੀ ਇੱਥੇ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਨੇ ਆ ਤੇ ਹਵੇਲੀ ਦਾ ਇਤਿਹਾਸ ਜਾਣਨੇ ਆ। ਆਓ ਮੇਰੇ ਨਾਲ। ਜੀ ਆਇਆਂ ਨੂੰ ਸੈਫੁੱਲਾ ਸੰਧੂ ਸਾਹਿਬ, ਕੀ ਹਾਲ ਨੇ ਤੁਹਾਡੇ? ਜੀ ਅਸਲਾਮ ਅਲੈਕੁਮ, ਬਹੁਤ ਵਧੀਆ ਜੀ। ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜਨਾਬ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਹਵੇਲੀ ਦੀ ਸੈਰ ਕਰਾਉਣ ਦਾ ਸਾਨੂੰ ਮੌਕਾ ਦਿੱਤਾ ਤੇ ਸਾਨੂੰ ਹਵੇਲੀ ਦੀ ਅੱਜ ਹਿਸਟਰੀ ਦੱਸੋ, ਇਹਦਾ ਇਤਿਹਾਸ ਦੱਸੋ ਸਰ। ਜ਼ਰੂਰ ਜੀ, ਸਾਡੇ ਧੰਨ ਭਾਗ ਵੈਲਕਮ ਤੁਹਾਨੂੰ ਕਹਿੰਦੇ ਆ, ਜੀ ਆਇਆਂ ਨੂੰ ਕਹਿੰਦੇ ਆ। ਆਜੋ ਜੀ। ਸੈਫੁੱਲਾ ਸਾਹਿਬ, ਤੁਸੀਂ ਹਵੇਲੀ ਇੱਕ ਮੱਝਾਂ ਗਾਵਾਂ ਬਣੀਆਂ ਨੇ? ਬਿਲਕੁਲ ਜੀ, ਜੱਟਾਂ ਦਾ ਫਿਰ ਸ਼ੌਕ ਮਾਲ ਡੰਗਰ ਹੁੰਦਾ ਹੈ ਤੇ ਫਿਰ ਅਸੀਂ ਜਨਾਬ ਇਹਨੂੰ ਇਸਤੇਮਾਲ ਕਰਦੇ ਪਏ ਆ ਡੇਅਰੀ ਫਾਰਮ ਦੇ ਲਈ। ਅੱਛਾ, ਇਹ ਦੱਸੋ ਮੈਨੂੰ ਕਿ ਤੁਹਾਡਾ ਸਰਦਾਰ ਜਵਾਲਾ ਸਿੰਘ ਦੇ ਨਾਲ ਕੀ ਰਿਸ਼ਤਾ ਹੈ? ਕਿੰਨੀ ਵੀ ਪੀੜ੍ਹੀ ਹੋ ਤੁਸੀਂ? ਅੱਛਾ ਜੀ, ਮੇਰਾ ਨਾਮ ਸਰਦਾਰ ਸੈਫੁੱਲਾ ਸੰਧੂ ਹੈ। ਮੈਂ ਸਰਦਾਰ ਜਵਾਲਾ ਸਿੰਘ ਸੰਧੂ ਸਾਹਿਬ ਦੀ 8ਵੀਂ ਲੜੀ ਦੇ ਵਿੱਚੋਂ। ਅੱਛਾ, ਮਤਲਬ ਕਿ ਇਹਨਾਂ ਦੇ ਜੇ 8ਵੀਂ ਲੜੀ ਕਹਿ ਰਹੇ ਕਿ 8 ਇਹਨਾਂ ਦੀਆਂ ਪੁਸ਼ਤਾਂ ਪਿੱਛੇ ਚਲੇ ਜਾਓ ਤੇ ਇਹ ਇਹਨਾਂ ਦਾ ਜਿਹੜਾ ਖਾਨਦਾਨ ਉਹ ਸਿੱਖ ਸੀਗੇ, ਸਰਦਾਰ ਸੀਗੇ। ਸੋ ਇਹ ਹੁਣ ਗਾਂ ਜਿੱਦਾਂ ਇਹਨਾਂ ਦੇ ਗਾਂ 8ਵੀਂ ਜਨਰੇਸ਼ਨ ਆ, ਹੁਣ ਪਤਾ ਨਹੀਂ 8ਵੀਂ ਨੇ ਜਨਰੇਸ਼ਨ ਨੇ ਆਪਣਾ ਧਰਮ ਚੇਂਜ ਕੀਤਾ ਜਾਂ ਕਿੱਦਾਂ, ਉਹ ਦੱਸਣਗੇ ਅੱਗੇ ਵੀਡੀਓ 'ਚ। ਫੈਮਿਲੀ ਟਰੀ ਪੈਡੀਗਰੀ ਜਾਂ ਅਬਾਉ ਜਦਾਦ ਤੋਂ ਸ਼ੁਰੂ ਹੁੰਦੀ ਨਾ ਲੜੀ, ਉਹ ਸਰਦਾਰ ਜਵਾਲਾ ਸਿੰਘ ਸੰਧੂ ਤੋਂ ਹੁੰਦੀ ਹੈ। ਮੈਂ ਉਹਨਾਂ ਦਾ 8ਵੀਂ ਪੀੜ੍ਹੀ ਦੇ ਵਿੱਚੋਂ। ਤੇ ਅਗਰ ਬਾਈ ਬਰਥ ਜਮਾਂਦਰੂ ਵੇਖਿਆ ਜਾਏ ਤੇ ਸਾਡੀ ਚੌਥੀ ਪੀੜ੍ਹੀ ਮੁਸਲਮਾਨ ਹੈ। ਮੇਰਾ ਪੜਦਾਦੇ ਨੇ, ਪੜਦਾਦੀ ਨੇ, ਦਾਦੇ ਨੇ ਇਸਲਾਮ ਕਬੂਲ ਕੀਤਾ ਸੀ। ਅੱਗੋਂ ਮੇਰੇ ਵਾਲਦ ਸਾਹਿਬ ਨੇ। ਅਗਲੀ ਚੌਥੀ ਸਾਡੀ ਪੀੜ੍ਹੀ ਅਗਰ ਮੁਸਲਮਾਨ ਵੇਖਿਆ ਜਾਏ। ਅਗਰ ਸਿੱਖਾਂ ਤੋਂ ਡਾਇਰੈਕਟ ਵੇਖੀ ਜਾਏ ਜਵਾਲਾ ਸਿੰਘ ਤੋਂ, ਤੇ ਸਾਡੀ 8 ਪੀੜ੍ਹੀਆਂ ਹੁੰਦੀਆਂ ਨੇ। ਸਹੀ ਹੋ ਗਿਆ। ਅੱਛਾ, ਮੈਨੂੰ ਨਾ ਸਰਦਾਰ ਜਵਾਲਾ ਸਿੰਘ ਜਿਹੜੇ ਸੀ ਉਹਨਾਂ ਦੇ ਬਾਰੇ ਦੱਸੋ। ਕੁਝ ਲੋਕ ਆਖਦੇ ਨੇ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਦੇ ਸਿਪਾਹ ਸਾਲਾਰ ਸਨ। ਕੁਝ ਲੋਕ ਇਹ ਵੀ ਆਖਦੇ ਨੇ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਸਨ। ਬਿਲਕੁਲ ਜੀ, ਜਿੰਦੇ ਸਾਡੇ ਵੱਡੇ ਵਡੇਰੇ ਸਰਦਾਰ ਜਵਾਲਾ ਸਿੰਘ ਸੰਧੂ ਸਨ ਮਹਕਬ ਲਾਈਨ ਆਫ ਪੰਜਾਬ, ਸ਼ੇਰੇ ਪੰਜਾਬ ਮਿਲਿਆ ਸੀ। ਬਿਲਕੁਲ, ਉਹਨਾਂ ਦੀ ਫੌਜ ਦੇ ਗਵਰਨਰ ਸਨ, ਲਾਈਕ ਗਵਰਨਰ ਜਨਰਲ। ਜਦੋਂ ਉੱਥੇ ਉਹਨਾਂ ਨੇ ਹਕੂਮਤ ਕੀਤੀ ਤੇ ਸਰਦਾਰ ਜਵਾਲਾ ਸਿੰਘ ਸੰਧੂ ਨੇ ਸਾਰਾ ਪਿੰਡ ਪਡਾਨਾ ਦੇ ਚੀਫ ਸਨ। ਪਿੰਡ ਪਡਾਨਾ ਦੇ ਨਹੀਂ, ਪੂਰੀ ਇਹਨਾਂ ਦੇ ਜਨੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਕਮਾਂਡਰ ਸਨ।
ਉਹ ਸਰਦਾਰ ਜਵਾਲਾ ਸਿੰਘ ਸਨ। ਇਹਦੇ ਨਾਲ ਮਹਾਰਾਜਾ ਦੀ ਜਿਹਦੀ ਬੁੱਢੀ ਸੀ ਮਹਾਰਾਣੀ ਜਿੰਦ ਕੌਰ, ਉਹਨਾਂ ਦੀ ਭੈਣ ਦਾ ਵਿਆਹ ਵੀ ਸਰਦਾਰ ਜਵਾਲਾ ਸਿੰਘ ਸੰਧੂ ਨਾਲ ਹੋਇਆ ਸੀ। ਯਾਨੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਸੰਧੂ ਵੀ ਸਨ, ਹਮਜ਼ੁਲਫ ਵੀ ਸਨ। ਤੇ ਆ ਹਵੇਲੀ ਹੈ ਜਨਾਬ, ਪਿੰਡ ਪੜਾਣਾ ਆ ਸਾਡਾ, ਬਾਰਡਰ ਦੇ ਉੱਤੇ ਵਾਕਿਆ ਹੈ, ਲਾਹੌਰ ਦਾ ਆਖਰੀ ਪਿੰਡ ਹੈ ਤੇ ਬਾਰਡਰ ਦੇ ਉੱਤੇ ਆ, ਬਾਰਡਰ ਇੰਟਰਨੈਸ਼ਨਲ ਆ ਸਾਡੇ ਵਾਲਾ। ਤੇ ਜਿੰਦਾ ਪਿੰਡ ਪੜਾਣਾ ਆ ਪੜਾਣਾ ਪਿੰਡ ਗੁੱਜਰ ਬਰਾਦਰੀ ਹੈ, ਉਹਨਾਂ ਦੀ ਸਬ ਕਾਸਟ ਆ। ਉੱਦਾਂ ਵੈਸੇ ਆਪਾਂ ਇੱਕ ਗੱਲ ਕਰਦੇ ਹਾਂ ਜਰਨਲੀ ਕਿ ਦੇਖੋ ਸਿੱਖ ਫੈਮਿਲੀ ਚੋਂ ਸੀਗੇ ਤੇ ਖਾਸ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਵੀ ਸੀਗੇ ਤੇ ਉਹਨਾਂ ਨੇ ਗਾਂ ਉਹਨਾਂ ਦੀ ਜਿਹੜੀ ਜਨਰੇਸ਼ਨ ਸੀਗੀ ਚੌਥੀ ਪੰਜਵੀਂ ਅੱਠਵੀਂ ਲਾ ਲਓ, ਉਹਨਾਂ ਨੇ ਧਰਮ ਚੇਂਜ ਕਰ ਲਿਆ। ਬੜੀ ਤਰਾਸਦੀ ਵੀ ਆ ਆਪਣੇ ਸਿੱਖ ਧਰਮ 'ਚ। ਜੇ ਆਪਾਂ ਗੱਲ ਬੜੀ ਡੀਪਲੀ ਸੋਚੀਏ ਕਿ ਐਡੇ ਵੱਡੇ ਸਾਡੇ ਮਤਲਬ ਕਿ ਧਰਮ ਦੇ ਵਿੱਚ ਰਾਜੇ ਹੋਏ ਨੇ, ਸਾਡੇ ਜਥੇਦਾਰ ਹੋਏ ਨੇ ਮਹਾਰਾਜਾ ਰਣਜੀਤ ਸਿੰਘ, ਤੇ ਉਹਨਾਂ ਦੇ ਨਾਲ ਧਰਮ ਨੂੰ ਬਹੁਤ ਪਿਆਰ ਕਰਦੇ ਸੀਗੇ, ਸਾਰੇ ਧਰਮਾਂ ਨੂੰ ਪਿਆਰ ਕਰਦੇ ਸੀਗੇ। ਇਹ ਨਹੀਂ ਕਿ ਸਿੱਖ ਧਰਮ ਨੂੰ, ਉਹਨਾਂ ਨੇ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ। ਤੇ ਉਹਨਾਂ ਦੇ ਜਿਹੜੇ ਖਾਸ ਇੱਕ ਰਿਸ਼ਤੇਦਾਰ ਤੇ ਉਹਨਾਂ ਦੇ ਵੀ ਜਿਵੇਂ ਆਪਾਂ ਕਹਿ ਲਈਦਾ ਜਰਨਲ ਸੀਗੇ ਉਹਨਾਂ ਦੇ, ਹਨਾ। ਤੇ ਉਹਨਾਂ ਦੇ ਗਾਂ ਜਨਰੇਸ਼ਨ ਲਾ ਲਓ, ਚੌਥੀ ਪੰਜਵੀਂ ਜਿਹੜੀ ਜਨਰੇਸ਼ਨ, ਉਹਨਾਂ ਨੇ ਗਾਂ ਆਪਣਾ ਧਰਮ ਪਰਿਵਰਤਨ ਕਰ ਲਿਆ। ਸੋ ਤਰਾਸਦੀ ਵੀ ਹੈ ਸਾਡੇ ਧਰਮ ਵਾਸਤੇ, ਸਾਡੇ ਸਿੱਖਾਂ ਵਾਸਤੇ। ਗਾਂ ਜਨਰੇਸ਼ਨ ਬੱਚੇ ਜਿਹੜੇ ਆ ਉਹ ਧਰਮ ਚੇਂਜ ਕਰ ਰਹੇ ਨੇ। ਸੋ ਅੱਗੇ ਦੇਖਦੇ ਆ, ਸੁਣਦੇ ਆ ਡੀਪਲੀ ਗੱਲ ਕਹਿ ਸਕਦੇ ਜੀ। ਤੇ ਆ 800-900 ਸਾਲ ਪਹਿਲੋਂ ਨਾ ਪਿੰਡ ਪੜਾਣਾ ਆ ਕੇ ਗੁੱਜਰਾਂ ਨੇ ਆਬਾਦ ਕੀਤਾ ਸੀ। ਫਿਰ ਜਦੋਂ ਉੱਥੇ ਸਿੱਖਾਂ ਦਾ ਪਿੰਡ ਵੀ ਆਖਿਆ ਜਾਂਦਾ ਸੀ ਨਾ, ਜਦੋਂ ਬਾਅਦੋਂ ਫਿਰ ਸਿੱਖ ਆ ਕੇ ਬੈਠੇ ਨੇ 300-350 ਸਾਲ ਤੋਂ, ਫਿਰ ਪੜਾਣੀਆਂ ਦਾ ਹੋ ਗਿਆ, ਸਰਦਾਰਾਂ ਦਾ ਪਿੰਡ ਵਜਣ ਲੱਗ ਪਿਆ। ਬਿਲਕੁਲ ਸਹੀ। ਤੇ ਆ ਹਵੇਲੀ ਪੜਾਣਾ ਪਿੰਡ ਉਦੋਂ ਡਿਸਟ੍ਰਿਕਟ ਅੰਮ੍ਰਿਤਸਰ ਤੇ ਲਾਹੌਰ ਦੇ ਜ਼ਿਲ੍ਹਿਆਂ ਦਾ ਕੈਪੀਟਲ ਸੀ ਆ। 85 ਪਿੰਡ ਮਸ਼ਹੂਰ ਸਨ ਉਦੋਂ, 85 ਅੰਮ੍ਰਿਤਸਰ ਦੇ ਹਨ ਤੇ 85 ਲਾਹੌਰ ਦੇ ਸਨ। ਤੁਸੀਂ ਇਹ ਦੱਸੋ ਕਿ ਤੁਸੀਂ 8ਵੀਂ ਪੀੜ੍ਹੀ ਹੋ ਤੇ ਤੁਹਾਡੇ ਜਿਹੜੇ ਬਾਕੀ ਰਿਸ਼ਤੇਦਾਰ ਨੇ ਉਹ ਪਾਕਿਸਤਾਨ ਵਿੱਚ ਨੇ ਤੇ ਭਾਰਤ ਵਿੱਚ ਨੇ? ਨਹੀਂ ਜੀ, ਸਾਡਾ ਕੋਈ 4-5 ਹਜ਼ਾਰ ਜਿੰਦਾ ਅਫਰਾਦੀ ਕੂਵਤ ਹੈ ਨਾ, ਸ਼ਰੀਕਾ ਬਰਾਦਰੀ, ਚਾਚੇ ਤਾਏ ਫੁੱਫੀਆਂ ਦਾਦੇ ਦੇ ਭਰਾ ਭੈਣਾਂ, ਉਹ ਸਾਰੇ ਇੰਡੀਆ ਵਿੱਚ ਨੇ। ਕੁਝ ਇੰਜਨ ਕੰਟਰੀ ਵਿੱਚ ਨੇ, ਯੂਨਾਈਟਿਡ ਸਟੇਟਸ ਵਿੱਚ ਨੇ, UK ਵਿੱਚ ਨੇ, ਅਦਰ ਕੰਟਰੀਜ਼ ਦੇ ਵਿੱਚ ਨੇ। ਤੇ ਸਾਡੇ ਦਾਦੇ ਨੇ ਇਕੱਲੇ ਭਰਾ ਨੇ ਮੁਸਲਮਾਨ ਹੋਏ ਸਨ, ਇਸਲਾਮ ਕਬੂਲ ਕੀਤਾ ਸੀ। ਪੜਦਾਦਾ ਜੀ ਪੜਦਾਦੀ ਜਾਨ ਤੇ ਇੱਕ ਭਰਾ ਜਿੰਦਾ ਸਾਡਾ ਦਾਦਾ ਜੀ ਸੀ। ਤੇ ਉਹ ਪਾਕਿਸਤਾਨ ਆਂਦੇ ਨੇ, ਤੁਸੀਂ ਭਾਰਤ ਜਾਂਦੇ ਹੋ? ਨਹੀਂ, ਸਾਡਾ ਨਹੀਂ ਜੀ ਅੱਜ ਤੱਕ ਲੱਗਾ ਚੱਕਰ, ਲੇਕਿਨ ਉਹ ਹਰ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਆਉਂਦੇ ਨੇ। ਖੁਸ਼ੀ ਗਮੀ ਤੇ ਵੀ ਆਉਂਦੇ ਨੇ ਉਹ, ਤੇ ਕੋਈ ਦਿਨ ਤਿਉਹਾਰ ਵੀ ਆਉਂਦੇ ਨੇ, ਕਿਉਂਕਿ ਸਾਡਾ ਲਹੂ ਤੇ ਉਹੀ ਆ ਨਾ, ਬਲੱਡ ਇਜ਼ ਬਲੱਡ। ਲਹੂ ਨੂੰ ਤਾਂ ਖਿੱਚ ਵੱਜਣੀ ਹੈ। ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਇੱਕ ਰਿਲੀਜਨ ਦੇ ਉੱਤੇ, ਮਜ਼ਹਬ ਦੇ ਉੱਤੇ। ਉਹਨਾਂ ਦਾ ਸਿੱਖੀ ਮਜ਼ਹਬ ਉਹਨਾਂ ਨੂੰ ਮੁਬਾਰਕ ਹੋਵੇ, ਸਾਡਾ ਮੁਸਲਮਾਨ ਅਲਹਮਦੁਲਿਲਾ ਹੀ ਆਪਣਾ ਫਖਰ ਮਹਿਸੂਸ ਕਰਦੇ ਅਸੀਂ ਮੁਸਲਮਾਨ। ਲੇਕਿਨ ਗੱਲ ਉੱਥੇ ਫਿਰ ਆ ਜਾਂਦੀ ਹੈ ਕਿ ਜਨਾਬ ਲਹੂ ਤੇ ਸਾਡਾ ਹੀ ਆ ਨਾ, ਉਹ ਵੀ ਸਾਡੇ ਫੁੱਫੀਆਂ ਦੀਆਂ ਕੁੜੀਆਂ ਮੁੰਡੇ, ਚਾਚੇ ਤਾਇਆਂ ਦੀਆਂ, ਸ਼ਰੀਕਾ ਬਰਾਦਰੀ ਸਾਡਾ ਹੋਇਆ, ਤੇ ਆਉਂਦੇ ਜਾਂਦੇ ਨੇ ਜੀ। ਸੈਫੁੱਲਾ ਸਾਹਿਬ, ਬੜੀ ਸੋਹਣੀ ਤੇ ਤਾਰੀਖੀ ਹਵੇਲੀ ਲੱਗਦੀ ਪਈ ਹੈ। ਦੱਸੋ ਕਿੰਨੇ ਰਕਬੇ ਤੇ ਹੈ ਤੇ ਕਿੰਨੇ ਮੰਜ਼ਿਲਾਂ ਨੇ ਇੱਥੇ? ਅੱਛਾ ਜੀ, ਹਵੇਲੀ ਦਾ ਰਕਬਾ ਨਾ 1 ਏਕੜ 1 ਕਿੱਲੇ ਤੇ ਮੁਹੀਦ 8 ਕਨਾਲਾਂ ਤੇ ਹਵੇਲੀ ਮੁਸ਼ਤਮਲ ਹੈ। ਤੇ ਹਵੇਲੀ ਦੇ 3 ਫਲੋਰ ਨੇ, 1 ਬੇਸਮੈਂਟ ਹੈ। ਫਲੋਰਾਂ ਦੀ ਗੱਲ ਕੀਤੀ ਜਾਏ, ਹਵੇਲੀ ਵਿੱਚ ਨਾ ਰਹਿਣ ਵਾਲੇ 100 ਤੋਂ ਜ਼ਿਆਦਾ ਕਮਰੇ ਹੁੰਦੇ ਸਨ। 100 ਤੋਂ ਜ਼ਿਆਦਾ ਸਿਰਫ ਕਮਰੇ ਹੁੰਦੇ ਸਨ। ਇਹਦੇ ਨਾਲ ਰੋਇਲ ਕਿਚਨ, ਰੋਇਲ ਬਾਦਸ਼ਾਹੀ ਹਮਾਮ ਜਿਹਨੂੰ ਬੋਲਦੇ ਸਨ, ਅਲੱਗਾ ਸੀ ਗੈਸਟ ਰੂਮ, ਮਹਿਮਾਨਾਂ ਦੇ ਆਉਣ ਜਾਣ ਲਈ ਅਲੱਗਾ ਸੀ, ਪਾਰਕਿੰਗ ਸਿਸਟਮ ਅਲੱਗਾ ਸੀ, ਜਿਹਦਾ ਪ੍ਰੋਪਰ ਫੋਰਟ ਕਿਲੇ ਦੇ ਵਿੱਚ ਮੈਂਸ਼ਨ ਵਿੱਚ ਹੁੰਦਾ ਹੈ, ਉੱਥੇ ਨਿਜ਼ਾਮ ਸੀ ਬਕਾਇਦਾ। ਅੱਛਾ, ਇਹਦੀ ਆਰਕੀਓਲੋਜੀ ਡਿਪਾਰਟਮੈਂਟ ਦੇ ਮੁਤਾਬਕ ਜਾਂ ਕਿ ਜਿਹਦੇ ਆਰਕੀਟੈਕਟ ਦੇ ਦਿਮਾਗ ਦੇ ਲਿਹਾਜ਼ ਨਾਲ ਬਣੀ ਕਿੰਜ ਹੈ, ਕਾਫੀ ਸਵਾਲ ਪੈਦਾ ਹੁੰਦਾ ਜੀ। ਇਹਦੇ ਵਿੱਚ ਨਾ ਨਾਨਕਸ਼ਾਹੀ ਬ੍ਰਿਕਸ ਇਸਤੇਮਾਲ ਕੀਤੀ ਗਈ, ਜੋ ਛੋਟੀ ਟੈਲ। ਆ ਬੁੱਧੂ ਦਾਵਾ ਸ਼ਾਲਾਮਾਰ ਗਾਰਡਨ ਦੇ ਕੋਲ ਹੈ, ਬੜਾ ਮਸ਼ਹੂਰ ਸੀ ਉਦੋਂ ਬੁੱਧੂ ਦਾਵਾ। ਉਹਦੇ ਕੋਲ 1 ਲੱਖ ਖੋਤਾ ਹੁੰਦਾ ਸੀ, ਤੇ ਇੱਕ ਖੋਤਾ ਉੱਥੇ ਇੱਟ ਲੋਡ ਕਰਦਾ ਸੀ ਤੇ ਉੱਥੇ ਅਨਲੋਡ ਕਰਦਾ ਸੀ, ਤੇ ਇੱਕ ਹਵੇਲੀ ਦਾ ਵਾਰ ਹੁੰਦਾ ਸੀ 1 ਲੱਖ ਖੋਤੇ ਦੇ, ਜਿਹੜੀਆਂ ਇੱਟਾਂ ਹੁੰਦੀਆਂ ਸਨ ਨਾ ਉਹਨਾਂ ਦੇ। ਇਸ ਤੋਂ ਇਲਾਵਾ ਅੱਜ ਕੱਲ ਦੀ ਜ਼ਬਾਨ ਵਿੱਚ ਲੇਟੈਸਟ ਲੈਂਗੁਏਜ ਮੱਡ ਸੀਮੈਂਟ ਬੋਲਿਆ ਜਾਂਦਾ ਟਰਮ। ਉਦੋਂ ਇਹਦੀ ਨਾ ਚੁਨਾਈ ਚੂਨੇ ਨਾਲ ਹੁੰਦੀ ਸੀ। ਚੂਨੇ 'ਚ ਡਿਫਰੈਂਟ ਕਿਸਮ ਦੀਆਂ ਪੀਨਟ ਦਾਲਾਂ ਪਾਈਆਂ ਜਾਂਦੀਆਂ ਸਨ, 4 ਪਈ ਬਣਨ ਵਾਲਾ ਵਾਨ ਮੁੰਜ ਦਾ। ਇਸ ਤੋਂ ਇਲਾਵਾ ਕੱਚੇ ਸ਼ੀਸ਼ੇ ਨੂੰ ਕੁੱਟ ਕੇ ਨਾਲ 1-2 ਫਰੂਟ ਦਾ ਗੂਦਾ ਪਾ ਕੇ ਇਹਨਾਂ ਨੂੰ ਮਿਕਸਚਰ ਕਰਕੇ ਉਹਦੇ ਨਾਲ ਇਹਦੀ ਹੋਈ ਸੀ। ਇਸ ਤੋਂ ਇਲਾਵਾ ਮਤਲਬ ਕਿ ਉਸ ਟਾਈਮ ਸੀਮੈਂਟ ਨਹੀਂ ਸੀ ਤੇ ਪਰ ਲਈ ਜਿਹੜੀ ਰੇਤਾ ਦੀ ਚੁਨਾਈ ਵੀ ਨਹੀਂ ਸੀ, ਉਹਦੇ ਵਿੱਚ ਕਈ ਕਹਿੰਦੇ ਦਾਲਾਂ ਬੂਰਾ ਕਈ ਕੁਝ ਪਾ ਕੇ ਚੁਨਾਈ ਕੀਤੀ ਵੀ ਆਪਣੇ ਵੱਲੋਂ ਪੂਰਾ ਪ੍ਰਬੰਧ ਕਰਦੇ ਸੀਗੇ ਵੀ ਜਿਹੜੀ ਇੱਕ ਦੀਵਾਰ ਆ, ਇੱਕ ਹਵੇਲੀ ਜਾਂ ਘਰ ਕਹਿ ਲਓ, ਉਹ ਢਠੇ ਨਾ, ਉਹਦੀ ਮਿਆਦ ਜਿਹੜੀ ਵੱਧ ਤੋਂ ਵੱਧ ਹੋਵੇ। ਇੱਥੇ ਤੱਕ ਵੀ ਸੁਣਿਆ ਜਾਂਦਾ ਕਿ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਬਿਲਡਿੰਗ ਬਣਦੀ ਸੀ ਜਾਂ ਹਵੇਲੀ ਬਣਦੀ ਸੀ, ਉਹਦੀ ਮਿਆਰ ਇੰਨੀ ਜ਼ਿਆਦਾ ਹੁੰਦੀ ਸੀ ਨਾ, ਕਈ ਸਾਲ ਉਹ ਹਾਂ, ਤੇ ਹਜੇ ਤੱਕ ਵੀ ਦੇਖੋ ਹਵੇਲੀ ਕਿੱਦਾਂ ਖੜੀ ਐ, ਲੱਗ ਰਿਹਾ ਕਿ ਜਿਵੇਂ ਥੋੜੇ ਵੀ ਸਾਲ ਹੋਏ ਆ, ਜੇ ਇਹਨੂੰ ਰਿਪੇਅਰ ਕਰਾਈ ਹੋਵੇ ਤੇ ਐ ਪੂਰਾ ਜਿੱਦਾਂ ਵੀ ਨਵੀਂ ਬਣ ਸਕਦੀ ਹੈ। ਤੁਸੀਂ ਵੇਖ ਸਕਦੇ ਜੇ 1 ਇੰਚ ਨਾ ਸਰੀਏ ਦਾ ਇਸਤੇਮਾਲ ਨਹੀਂ ਕੀਤਾ ਗਿਆ, ਪ੍ਰੋਪਰ ਡਾਟ ਸਿਸਟਮ ਤੇ ਆ ਖਲੋਤਾ ਹੈ ਕਿਲਾ। ਇਹਦੀਆਂ ਦੀਵਾਰਾਂ, ਇਹਦੀਆਂ ਛੱਤਾਂ, ਸਾਰਾ ਕੁਝ
ਤੇ ਜਿਹਦਾ ਆਪਣਾ ਮਲਟੀ ਟਨ weight bear ਕੀਤੇ ਹੋਏ ਆ। ਅੱਛਾ, ਕੀ ਗੱਲ ਹੈ? ਇਹ ਦੱਸੋ ਕਿ ਇੱਥੇ ਸੰਗਮਰਮਰ ਦਾ ਵੀ ਇਸਤੇਮਾਲ ਹੋਇਆ? ਮੈਂ ਸੁਣਿਆ ਆਗਰਾ ਤੋਂ ਆਏ ਸੰਗਮਰਮਰ ਦਾ ਇੱਥੇ ਤੁਸੀਂ ਬਿਲਕੁਲ ਜੀ, ਇਸਤੇਮਾਲ ਇੱਥੇ ਕੀਤਾ। ਲਾਹੌਰ ਦੇ ਬਲਕਿ ਕਿ ਪੂਰੇ ਪਾਕਿਸਤਾਨ ਦੇ 3-4 ਥਾਵਾਂ ਤੇ ਇਸਤੇਮਾਲ ਹੋਇਆ। ਇੱਕ ਹਵੇਲੀ ਦਾ ਵੀ ਉਸ ਲਿਸਟ ਵਿੱਚ ਸ਼ਾਮਲ ਹੈ। ਬਾਕੀ ਬਾਦਸ਼ਾਹੀ ਮਸਜਿਦ ਸ਼ਾਹੀ ਕਿਲਾ ਹੋ ਗਿਆ, ਤੇ ਹਵੇਲੀ ਦੇ ਵਿੱਚ ਵੀ ਜਿੰਦਾ ਰੈੱਡ ਸਟੋਨ ਨਾ ਸੰਗਮਰਮਰ ਨੂੰ ਬੋਲਦੇ ਨੇ, ਉੱਥੇ ਇਸਤੇਮਾਲ ਕੀਤਾ ਗਿਆ। ਇਹਦੇ ਨਾਲ ਨਾਲ ਨਾ ਇਹਦੀ ਇੱਥੇ ਸੀਲਿੰਗ ਸਿਸਟਮ ਉਦੋਂ ਹੋਇਆ ਸੀ, ਉਹ ਹੋਇਆ ਸੀ ਸੰਦਲ ਤੇ ਦਿਆਰ, ਜਿਹਨੂੰ ਦਿਓਦਾਰ ਬਿਆਰ ਵੀ ਬੋਲਿਆ ਜਾਂਦਾ, ਲੱਕੜੀ ਜਿਹਦੀ ਅੱਜ ਕੱਲ ਫੁੱਟਾਂ ਤੇ ਕਿਲੋਆਂ ਦੇ ਹਿਸਾਬ ਨਾਲ ਮਿਲਦੀ ਹੈ। ਅੱਛਾ। ਤੇ ਉਹਦੀ ਮੁੱਦਤ ਜਾਂ ਗਰੰਟੀ ਕਹਿ ਸਕਦੇ, 1000 ਸਾਲ ਨਾਲ ਉਹਨੂੰ ਦੀਮਕ ਲੱਗਦੀ, ਨਾ ਘੁਣ ਲੱਗਦਾ, ਨਾ ਕੁਛ ਹੁੰਦਾ ਹੈ। ਯਾਨੀ ਇੰਨਾ ਆਲਾ ਮਿਆਰ ਕਿੱਡਾ ਆਲਾ ਮਿਆਰ ਸੀ। ਪ੍ਰੋਪਰ ਲੱਕੜੀ ਦੇ ਦਰਵਾਜ਼ੇ, ਖਿੜਕੀਆਂ ਤੇ ਡਾਟਾਂ, ਛਤੀਰ, ਬਾਲੇ, ਫੱਟੇ ਉਹਦੇ ਨਾਲ ਨਾ ਤਮੀਰ ਕੀਤੀ ਗਈ ਸੀ। ਤੇ 3 ਫਲੋਰ ਤੇ ਆ ਮੁਸ਼ਤਮਿਲ ਸੀ, ਬੜੀ ਬੜੀ ਕੀਮਤੀ ਫ੍ਰੈਸਕੋ ਪੇਂਟਿੰਗ ਹੋਈ ਥੀ। ਬਿਲਕੁਲ ਸਹੀ ਹੋ ਗਿਆ। ਤੇ ਆ ਇਹਦੀ ਇੱਕ ਤਰੀਖੀ ਤੁਹਾਨੂੰ ਪਸੇ ਮੰਜ਼ਰ ਦੱਸਿਆ, ਹਵੇਲੀ ਦਾ ਬਾਇਓਡਾਟਾ ਦੱਸਿਆ ਹੈ। ਤੁਸੀਂ ਦੱਸਿਆ ਕਿ 3 ਫਲੋਰ ਨੇ ਤੇ ਇੱਕ ਬੇਸਮੈਂਟ ਹੈ, ਤੇ ਇੱਕ ਗੱਲ ਅਸੀਂ ਸੁਣੀ ਹੈ ਕਿ ਜਿਹੜੀ ਇੱਕ ਸੁਰੰਗ ਹੈ ਇੱਥੇ ਇਸ ਹਵੇਲੀ 'ਚ, ਉਹ ਅੰਮ੍ਰਿਤਸਰ ਗੋਲਡਨ ਟੈਂਪਲ ਤੱਕ ਜਾਂਦੀ ਹੈ। ਬਿਲਕੁਲ ਜੀ, 16 ਆਨੇ ਤੁਸੀਂ ਸਹੀ ਸੁਣਿਆ ਜੀ। ਇਹ ਗੁਰਦੁਆਰਾ ਸਾਹਿਬ ਹੈ ਗੋਲਡਨ ਟੈਂਪਲ ਸਾਹਿਬ, ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ। ਇਹਦਾ ਲਿੰਕ ਉੱਥੇ ਵੀ ਹੁੰਦਾ ਸੀ, ਤੇ ਸ਼ਾਲਾਮਾਰ ਗਾਰਡਨ ਵਾਲੀ ਜਿਹਦੀ ਸਰੋਂਗੀ ਉਹਦੇ ਨਾਲ ਵੀ ਇਹਦਾ ਲਿੰਕ ਹੁੰਦਾ ਸੀ। ਉਹ ਡਿਫਰੈਂਟ ਮਕਾਸਦ ਲਈ ਇਸਤੇਮਾਲ ਕਰਦੇ ਸਨ। ਸਰਦਾਰਨੀਆਂ ਬਾਪਰਦਾ ਹੋ ਕੇ ਨਾ ਆਪਣੇ ਗੁਰਦੁਆਰਾ ਸਾਹਿਬਾਂ ਤੇ ਜਾ ਕੇ ਮੱਥਾ ਟੇਕ ਸਕਣ, ਇਬਾਦਤ ਕਰ ਸਕਣ। ਫਿਰ ਡਾਕ ਦਾ ਨਿਜ਼ਾਮ, ਫਿਰ ਸਿਕਿਉਰਿਟੀ ਪਰਪਸ ਵੀ ਆ ਜਾਂਦਾ ਹੈ। ਤੇ ਉਹ ਤੁਸੀਂ ਬਿਲਕੁਲ 16 ਆਨੇ ਸਹੀ ਗੱਲ ਸੁਣਨੀ ਹੈ। ਹਾਲੇ ਸਾਨੂੰ ਵਿਖਾ ਸਕਦੇ ਹੋ? ਤੁਹਾਨੂੰ ਜ਼ਰੂਰ ਜੀ ਦਰਸ਼ਨ ਕਰਾਵਾਂਗੇ। ਮੈਨੂੰ ਬਹੁਤ ਤਜੱਸੁਸ ਹੁੰਦਾ ਪਿਆ। ਸਭ ਤੋਂ ਪਹਿਲਾਂ ਮੈਂ ਚਾਹਨੀ ਹਾਂ ਉਹ 3 ਫਲੋਰ ਵੀ ਅਸੀਂ ਵੇਖਾਂਗੇ, ਲੇਕਿਨ ਸਭ ਤੋਂ ਪਹਿਲਾਂ ਤੁਸੀਂ ਨਾ ਸਾਨੂੰ ਉਹ ਸੁਰੰਗ ਵਿਖਾਓ। ਜ਼ਰੂਰ ਆਓ ਜੀ, ਤੁਹਾਨੂੰ ਦਰਸ਼ਨ ਕਰਾਉਨੇ ਆ ਸੁਰੰਗ ਦੇ ਵੀ ਜੀ। ਆਓ ਤੁਹਾਨੂੰ ਹੁਣ ਉਹ ਸੁਰੰਗ ਵਿਖਾਣੇ ਆ ਜਿਹਦੇ ਤੋਂ ਲੋਕੀ ਗੁਜ਼ਰ ਕੇ ਗੋਲਡਨ ਟੈਂਪਲ ਅੰਮ੍ਰਿਤਸਰ ਜਾਂਦੇ ਸੀ। ਲਾਹੌਰ ਤੋਂ ਅੰਮ੍ਰਿਤਸਰ ਤੱਕ ਬਹੁਤ ਵੱਡੀ ਟਨਲ ਹੋਣੀ। ਬੇਸਮੈਂਟ ਦੀ ਸਾਈਡ ਤੇ ਤੁਸੀਂ ਕਰਾਉਣ ਲਈ ਲੈ ਕੇ ਜਾ ਰਹੇ ਹੋ, ਮੈਨੂੰ ਇਹ ਦੱਸੋ ਉੱਥੇ ਕੋਈ ਚਮਕਾਦੜ, ਸੱਪ ਤੇ ਬਿੱਛੂ ਤੇ ਨਹੀਂ ਮੌਜੂਦ? ਨਹੀਂ ਜੀ, ਬਿਲਕੁਲ ਸੇਫ ਹੈ। ਕੋਈ ਇੱਕ ਅੱਧੀ ਚਾਮਚਟ ਹੋ ਸਕਦੀ, ਉਹਦੀ ਗਾਰੰਟੀ ਨਹੀਂ, ਬਾਕੀ ਬਿਲਕੁਲ ਸੇਫ ਐਂਡ ਸਾਊਂਡ ਹੈ। ਹੁਣ ਅਸੀਂ ਸੀੜੀਆਂ ਲੱਥ ਕੇ ਨਾ ਉਹ ਸੁਰੰਗ ਤੱਕ ਜਾਣੇ ਲੱਗੇ ਆ। ਤੇ ਸੈਫੁੱਲਾ ਸਾਹਿਬ, ਮੈਨੂੰ ਇਹ ਦੱਸੋ ਕਿ ਇਹ ਸੁਰੰਗ ਦਾ ਜਿਹੜਾ ਟੈਂਪਰੇਚਰ ਹੈ ਉਹ ਤੇ ਬੜਾ ਮੈਨੂੰ ਮੇਨਟੇਨ ਲੱਗਦਾ ਪਿਆ ਹੈ, ਕੀ ਮਾਮਲਾ ਹੈ? ਬਿਲਕੁਲ ਜੀ, ਇੱਥੇ ਸਰਦੀਆਂ 'ਚ ਥੱਲੇ ਟੈਂਪਰੇਚਰ ਗਰਮ ਹੋਏਗਾ ਤੇ ਗਰਮੀਆਂ 'ਚ ਠੰਡਾ ਹੋਏਗਾ। ਜਿੱਥੇ ਵੱਡੇ ਵੱਡੇ ਚਿਲਰ ਲੱਗੇ ਹੋਣਗੇ ਜੀ, ਤੁਹਾਨੂੰ ਫੀਲ ਹੋਏਗਾ ਜੀ। ਆ ਸੀੜੀਆਂ ਉਤਰ ਕੇ ਅਸੀਂ ਬੇਸਮੈਂਟ ਵਿੱਚ ਐਂਟਰੀ ਦੇ ਰਹੇ ਹਾਂ ਜੀ। ਜਿਹੜੀ ਤੁਸੀਂ ਦੱਸਦੇ ਪਏ ਸੀ ਕਿ ਨਾਨਕ ਸ਼ਾਹੀ ਇੰਟਾਂ ਦਾ ਇਸਤੇਮਾਲ ਹੋਇਆ ਹੈ, ਉਹਨਾਂ ਦੀ ਵਜ੍ਹਾ ਤੋਂ ਹੈ ਜਿਹੜਾ ਟੈਂਪਰੇਚਰ ਮੇਨਟੇਨ ਰਹਿੰਦਾ ਹੈ। ਇਹਦੇ 'ਚ ਬਕਾਇਦਾ ਫਿਰ ਮਿੱਟੀ, ਚੂਨਾ ਸਾਰੀਆਂ ਨੈਚੁਰਲ ਨਾ ਇਹਦੇ 'ਚ ਮਿਕਸਚਰ ਕਰਕੇ ਬਣਾਈਆਂ ਗਈਆਂ ਨੇ। ਅੱਛਾ, ਯਾਨੀ ਲੋਕੀ ਬੇਸਮੈਂਟ ਵਿੱਚ ਰੈਸਟ ਕਰਦੇ ਸੀ। ਹਾਂਜੀ, ਕਿਉਂਕਿ ਥੱਲੇ ਇੱਥੇ ਬਕਾਇਦਾ ਇੱਕ ਆਸਮਾਨੀ ਖੂਹੀ ਹੁੰਦੀ ਸੀ, ਜਿੰਦਾ ਪਾਣੀ ਨਾਲ ਸਾਰੀ ਹਵੇਲੀ ਸਰਕੂਲੇਟ ਹੁੰਦਾ ਸੀ। ਥੱਲੇ ਰਹਿਣ ਵਾਲੇ ਕਮਰੇ ਸੰਸਰਨ ਦੇ ਅੱਗੋਂ ਇੱਕ ਨਿਕਲਦੀ ਸੀ। ਅਸੀਂ ਅੱਜ ਕੱਲ ਦੇ ਦਿਨਾਂ ਜਿਹਨੂੰ ਫਿਲ ਕਰ ਦਿੱਤੀ, ਕੂੜਾ ਛੂੜਾ ਪਾ ਕੇ ਕੰਧ ਕਰ ਦਿੱਤੀ ਹੈ। ਉਹ ਜਾਂਦੀ ਸੀ ਗੁਰਦੁਆਰਾ ਸਾਹਿਬ ਗੋਲਡਨ ਟੈਂਪਲ ਸਾਹਿਬ, ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ। ਸ਼ਾਲਾਮਾਰ ਗਾਰਡਨ ਦੇ ਨਾਲ ਵੀ ਇਹਦਾ ਲਿੰਕ ਸੀ। ਤੇ ਤੁਸੀਂ ਉਹਨੂੰ ਬੰਦ ਕਿਉਂ ਕੀਤਾ? ਅੱਗੇ ਚੱਲਦੇ ਆ ਤੇ ਤੁਹਾਡੇ ਕੋਲੋਂ ਕਹਾਣੀ ਵੀ ਸੁਣਨੇ ਆ। ਟੂਰਿਸਟ ਵਿਜ਼ਟਰ ਆ ਜਾਂਦੇ ਹਨ ਵੇਖਣ ਵਾਲੇ ਜੀ, ਕਈਆਂ ਦੀਆਂ ਫੋਤਗੀਆਂ ਦੇ ਖਤਮਾਂ ਦੇ ਵਿਆਹਾਂ ਦੇ ਜੀ, ਪਰੋਣੇ ਜਾਂਜੀ ਨਾਲ ਜੀ ਹਵੇਲੀ ਵੇਖੀ ਸਰਦਾਰਾਂ ਦੀ। ਬਿਲਕੁਲ ਤਰਸ ਹੁੰਦਾ ਜਿਵੇਂ ਮੈਨੂੰ ਹੋ ਰਿਹਾ। ਹਾਂਜੀ, ਉਹ ਅਸੀਂ ਖੋਲ ਕੇ ਜਨਾਬ ਦੇ ਦਿੰਦੇ ਸਾਂ। ਉਹ ਜਿੰਦੇ ਪਰੋਣੇ ਉਹ ਅੱਧਾ ਘੰਟਾ ਥੱਲੇ ਜਾ ਕੇ ਵੇਖ ਕੇ ਆਉਂਦੇ ਰਹਿੰਦੇ ਸਨ ਜੀ। ਤੇ ਪੈਰਾ ਦੇਣਾ ਪੈਂਦਾ ਸੀ। ਪੈਰਾ ਦੇ ਕੇ ਜਦੋਂ ਨਿਕਲਣ ਉਦੋਂ ਕੁੰਡਾ ਮਾਰੀਏ ਹਵੇਲੀ ਦਾ ਜਾ ਕੇ ਕੋਈ ਆਪਣਾ ਹਿਫਾਜ਼ਤ ਲਈ ਖਿਆਲ ਰੱਖਣਾ ਪੈਂਦਾ ਸੀ, ਪੈਰਾ ਵੀ ਦੇਣਾ ਪੈਂਦਾ ਹੁੰਦਾ ਸੀ। ਇਸ ਵਜ੍ਹਾ ਤੋਂ ਬੰਦੇ ਇੱਕ ਬੜਾ ਇੰਟਰਸਟਿੰਗ ਜਿੰਦੀ ਵਜ੍ਹਾ ਤੋਂ ਸੀ, ਕਿਉਂਕਿ ਅਸੀਂ ਉੱਤੇ ਰੱਖਿਆ ਮਾਲ ਡੰਗਰ। ਸਾਡਾ ਕੱਟਾ ਸੀ ਕੋਈ ਛੋਟਾ ਜਿਹਾ 3-4 ਮਹੀਨਿਆਂ ਦਾ, ਵਿੱਚ ਉਤਰ ਆਇਆ ਥੱਲੇ। ਅਸੀਂ ਬੜੇ ਪਰੇਸ਼ਾਨ ਕੇ ਗਿਆ ਕਿੱਥੇ ਕੱਟਾ। ਉਹ 5ਵੇਂ-6ਵੇਂ ਦਿਨ ਆਪੇ ਫਿਰ ਨਾ ਵਾਪਸ ਪਰਤ ਆਇਆ, ਵਾਪਸ ਮੋੜ ਆਇਆ। ਬੜਾ ਜਾਲੇ ਛਾਲੇ ਨੂੰ ਲੱਗੇ। ਅਸੀਂ ਉਹ ਦਿਨ ਜਾਵੇ ਫਿਰ ਕੂੜਾ ਸ਼ੂੜਾ ਸੁੱਟ ਕੇ ਨਾ ਬਜ਼ੁਰਗਾਂ ਨੇ ਵਾਲਸਾਂ ਨੇ ਅੱਗੋਂ ਚਨਾਈ ਕਰਵਾਤੀ। ਤੇ ਨਿਸ਼ਾਨੀ ਦੇ ਤੌਰ ਤੇ 4-5 ਕਮਰੇ ਰੱਖੇ ਨੇ ਥੱਲੇ। ਤੇ ਬਾਕੀ ਆ ਬੇਸਮੈਂਟ ਦਾ ਕਿੱਸਾ ਹੈ ਜਿੰਦਾ ਤੁਸੀਂ ਸੁਣਿਆ। 16 ਨੇ ਸਹੀ ਸੁਣਿਆ ਕਿ ਇੰਡੀਆ ਵੀ ਜਾਂਦੀ ਹੈ ਗੁਰਦੁਆਰਾ ਗੋਲਡਨ ਟੈਂਪਲ ਸਾਹਿਬ। ਇਹਦੇ ਤੁਸੀਂ ਬੜੀ ਹੌਟ ਨਿਊਜ਼ ਚੱਲਦੀ ਰਹੀ ਹੈ। BBC ਜਿੰਦਾ ਪੰਜਾਬ ਦਾ ਸੀ, ਹੋਰ ਪੰਜਾਬ ਦੇ ਚੈਨਲ ਸਨ, ਉੱਥੇ ਬੋਂਗੇ ਹਨ, ਜੂਤਾ ਘਰ ਬਣਾ ਰਹੇ ਸਨ ਗੁਰਦੁਆਰਾ ਸਾਹਿਬ ਦੇ ਵਿੱਚ। ਥੱਲੇ ਬੋਂਗੇ ਨਿਕਲੇ ਹਨ, ਬਕਾਇਦਾ ਉਧਰੋਂ ਵੀ ਸੁਰੰਗਾਂ ਨਿਕਲੀਆਂ ਸਨ। ਬੜਾ ਜੀ ਇਸ ਸੁਰੰਗ ਦਾ ਤਲਕ ਸੰਬੰਧ ਜਨਾਬ ਪੜਾਣੇ ਦੀ ਸਰਦਾਰ ਜਵਾਲਾ ਸਿੰਘ ਦੀ ਹਵੇਲੀ ਵਾਲੀ ਸੁਰੰਗ ਦੇ ਨਾਲ ਰਿਹਾ ਆ। ਤੇ ਬੜਾ 5-7 ਦਿਨ ਬੜੀ ਇੱਥੇ। ਤੁਸੀਂ ਕਦੀ ਵਿਜ਼ਿਟ ਕੀਤਾ ਉਸ ਸੁਰੰਗ ਦਾ? ਤੁਸੀਂ ਕਦੀ ਗਏ ਹੋ? ਅੱਛਾ ਜੀ, ਮੇਰੇ ਵਾਲਦ ਸਾਹਿਬ ਨਾਲ ਸਾਡਾ ਰਕਬਾ ਹੈ ਕੁਰਕੀ ਵੀ। ਤਕਰੀਬਨ 2.5 ਮੀਲ ਬਣਦਾ ਹੈ, 2 ਕਿਲੋਮੀਟਰ, 2.25 ਕਿਲੋਮੀਟਰ। ਤੇ ਉੱਥੋਂ ਤੱਕ ਮੇਰੇ ਵਾਲਿਦ ਸਾਹਿਬ ਨੇ ਖੁਦ ਟਰੈਵਲ ਕੀਤਾ ਇਸ ਬੇਸਮੈਂਟ ਦੇ। ਅੱਛਾ, ਕੀ ਵੇਖਿਆ ਜਦੋਂ ਹੋ ਗਏ ਸਰ? ਤੇ ਪ੍ਰੋਪਰ ਜਿਸ ਤਰ੍ਹਾਂ ਦੀਏ ਲੱਗੇ ਹੁੰਦੇ ਸਨ ਰਾਤ ਨੂੰ, ਤੇ ਬਕਾਇਦਾ ਏਡੀ ਚੌੜੀ ਹੈ ਕਿ ਅੰਦਰ ਬੱਗੀ ਚੱਲ ਸਕਦੀ ਹੈ, ਘੋੜੇ ਚੱਲ ਸਕਦੇ ਨੇ। ਇੰਨੀ ਹਾਈਟ ਹੈ, ਇੰਨੀ ਵਿਡਥ ਹੈ, ਯਾਨੀ ਚੌੜਾਈ ਤੇ ਲੰਬਾਈ ਇਸ ਹਿਸਾਬ ਨਾਲ ਸੀ।
ਠੀਕ ਹੋ ਗਿਆ। ਕਿ ਦੀਏ ਬਕਾਇਦਾ ਪ੍ਰੋਪਰ ਚਲਾਉਂਦੇ ਸਨ, ਆਪਣੀ ਡਾਕ ਦਾ ਨਿਜ਼ਾਮ, ਸਿਕਿਉਰਿਟੀ ਦਾ, ਇੱਕ ਲੇਡੀਜ਼ ਬਾਗ ਪਰਦਾ ਹੋ ਗਿਆ, ਉਦੋਂ ਪਰਦੇ ਦਾ ਬੜਾ ਟ੍ਰੈਂਡ ਸੀ ਸਰਦਾਰਾਂ ਵਿੱਚ, ਹੁਣ ਨਹੀਂ ਹੈ। ਬਿਲਕੁਲ। ਤੇ ਇਸ ਵਜ੍ਹਾ ਤੋਂ ਤਮੀਰ ਕੀਤੀ ਗਈ ਸੀ ਜੀ। ਅੱਛਾ, ਇਹ ਜਿਹੜੀ ਬੇਸਮੈਂਟ ਹੈ ਇਹਦੇ ਤੇ ਮੈਂ ਸੁਣਿਆ ਹੈ ਕਿ ਸਿੱਖਣੀਆਂ ਆ ਕੇ ਆਪਣੇ ਬੱਚਿਆਂ ਦੇ ਨਾਲ ਰੈਸਟ ਵੀ ਕਰਦੀ ਸੀ। ਬਿਲਕੁਲ ਜੀ, ਹੁੰਦੇ ਹੀ ਸਨ ਜੀ। ਜਦੋਂ ਇੱਕ ਗਰਮੀਆਂ ਹੁੰਦੀਆਂ ਨੇ ਤੇ ਬੜਾ ਬਾਹਰ ਲੋਆਂ ਚੱਲਦੀਆਂ ਨੇ, ਧੁੱਪੇ ਇਹਦਾ ਆ ਸੀ ਕਿ ਟੈਂਪਰੇਚਰ ਮੇਨਟੇਨ ਹੁੰਦਾ ਸੀ, ਠੰਡਾ ਹੁੰਦਾ ਜਿਵੇਂ ਚਿੱਲਰ ਲੱਗੇ ਨੇ। ਕਿਉਂਕਿ ਹੁਣ ਥੋੜਾ ਸਰਦੀ ਦਾ ਮੌਸਮ ਹੈ, ਮੈਨੂੰ ਬਾਹਰ ਠੰਡ ਲੱਗਦੀ ਪਈ ਸੀ, ਲੇਕਿਨ ਇੱਥੇ ਦਾ ਟੈਂਪਰੇਚਰ ਬਹੁਤ ਥੋੜਾ ਗਰਮ ਮੇਨਟੇਨ ਹੈ। ਹੀਟਰ ਲੱਗ, ਕਿਉਂਕਿ ਇਹਦੀਆਂ 6-6 7-7 ਫੁੱਟ ਚੌੜੀਆਂ ਨਾ ਕੰਧਾਂ ਨੇ, ਤੇ ਜਿੰਨੀ ਦੇਰ ਨੂੰ ਧੁੱਪ ਚੜ੍ਹਦੀ ਹੈ ਪੂਰੀ ਕੜਾਕੇ ਉਨੀ ਦੇਰ ਨੂੰ ਰਾਤ ਹੋ ਜਾਂਦੀ ਹੈ, ਠੰਡ ਮਤਲਬ ਮੇਨਟੇਨ ਰਹਿੰਦੀ ਹੈ। ਹੁਣ ਸਰਦੀ ਹੈ, ਜਿੰਨੀ ਦੇਰ ਤੱਕ ਗਰਮੀ ਇਹਨੇ ਠੰਡ ਹੋਣ ਤੱਕ ਫਿਰ ਗਰਮ ਰਹਿਣਾ, ਇਹਦਾ ਟੈਂਪਰੇਚਰ ਦਾ ਨਾ ਸੀਨ ਪਾਰਟ ਹੈ। ਤੇ ਬਹੁਤ ਸ਼ੁਕਰੀਆ ਸੈਫੁੱਲਾ ਸਾਹਿਬ, ਤੁਸੀਂ ਬੇਸਮੈਂਟ ਤੇ ਸਾਨੂੰ ਵਿਖਾਈ। ਹੁਣ ਉੱਤੇ ਚੱਲਨੇ ਆ ਤੇ ਬਾਕੀ ਜਿਹੜੇ 3 ਫਲੋਰ ਨੇ ਉਹ ਵੇਖਨੇ ਆ, ਜਿੱਥੇ ਸ਼ਾਹੀ ਹਮਾਮ ਸਨ, ਜਿੱਥੇ ਜਿਹੜੇ ਨੇ ਬਾਕੀ ਕਮਰੇ ਸਨ, ਸੋ ਤੁਸੀਂ ਦੱਸਦੇ ਪਏ ਸੀ। ਚਲੋ ਆਓ ਉਹ ਵੇਖ। ਸੁਰੰਗ ਤੇ ਤੁਹਾਨੂੰ ਵਿਖਾਈ, ਲੇਕਿਨ ਹਾਲੇ 3 ਫਲੋਰ ਬਾਕੀ ਨੇ, ਯਾਨੀ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਵਿਖਾਵਾਂਗੇ ਹਾਲੇ ਅਸੀਂ। ਤੇ ਸੈਫੁੱਲਾ ਸੰਧੂ ਸਾਹਿਬ ਵੀ ਸਾਡੇ ਨਾਲ ਹੈ। ਸੈਫੁੱਲਾ ਸੰਧੂ ਸਾਹਿਬ, ਇਹ ਦੱਸੋ ਕਿ ਚੰਗੀ ਭਲੀ ਮੈਨੂੰ ਉੱਚੀ ਦੀਵਾਰ ਲੱਗਦੀ ਪਈ ਹੈ, ਕਿੰਨੀ ਉਚਾਈ ਹੈ ਇਹਦੀ? ਹਾਂ ਜੀ, ਤਕਰੀਬਨ ਉਤਲੇ ਲੈਵਲ ਤੋਂ ਥੱਲੇ ਕੋ 30 ਫੁੱਟ ਗਹਿਰਾਈ ਇਹਦੀ, ਡੂੰਘੀ 30 ਫੁੱਟ ਤੇ ਚੌੜਾਈ ਵੀ ਤੁਸੀਂ ਵੇਖੀ ਕਮ ਸੇ ਕਮ ਕੋ 8-10 ਫੁੱਟ। ਇਹਦੇ ਚ ਬਕਾਇਦਾ ਘੋੜੇ ਚੱਲਦੇ ਸਨ, ਗੱਡ ਜਿਹਨੂੰ ਬੋਲਦੇ ਹੀ ਆ, ਬੱਗੀ ਬਕਾਇਦਾ। ਇੰਜ ਹੀ ਆ ਜਾ ਰਹੀ, ਅਗਲੀ ਜਾ ਕੇ ਸੁਰੰਗ 15-16 ਫੁੱਟ ਉੱਚੀ ਹੋ ਜਾਂਦੀ ਸੀ। ਉਹ ਕਿੱਧਰ ਜਾਂਦੀ? ਉਹ ਅੱਗੇ ਜਾਂਦੀ ਗੁਰਦੁਆਰਾ ਸਾਹਿਬ, ਗੋਲਡਨ ਟੈਂਪਲ ਸਾਹਿਬ ਜਾਂਦੀ ਸੀ, ਲਾਹੌਰ ਨਿਕਲਦੀ ਸੀ, ਸਾਡੇ ਰਕਬੇ ਸਨ ਉੱਥੇ ਨਿਕਲਦੀ ਸੀ। ਤੇ ਕੀ ਕਹਾਣੀਆਂ ਸੁਣੀਆਂ ਤੁਸੀਂ ਆਪਣੇ ਦਾਦਾ ਪੜਦਾਦਾ ਦੇ ਕੋਲੋਂ? ਕਹਾਣੀਆਂ ਹਵੇਲੀ ਦੀ ਜੀ ਹਰ ਇੱਟ ਦੇ ਵਿੱਚ ਸਮੋਈ ਹੋਈ ਹੈ ਜੀ ਕਹਾਣੀਆਂ, ਸਾਡੇ ਵੱਡ ਵਡੇਰਿਆਂ ਦੀਆਂ ਇੱਥੇ ਯਾਦਾਂ ਸਮੋਈਆਂ ਹੋਈਆਂ ਨੇ। ਬਿਲਕੁਲ। ਤੇ ਕਦੀ ਸੋਚਿਆ ਐਸਾ? ਇਹਨਾਂ ਨੇ ਥੋੜੀ ਜਿਹੀ ਰਿਪੇਅਰ ਵੀ ਜਿਵੇਂ ਕਰਾਈ ਹੈ, ਕਰਾਈ ਲੱਗ ਰਹੀ, ਹਾਂ ਇੱਟਾਂ ਲਾਈਆਂ ਨੇ ਨਾ, ਕਰਾਈ ਰਿਪੇਅਰ। ਚੰਦਾ ਨਹੀਂ ਜੀ, ਵੇਚਣ ਦਾ ਨਹੀਂ ਸੋਚਿਆ। ਤੇ ਇੱਕ ਤੁਹਾਨੂੰ ਵਾਕਿਆ ਦੱਸਣਾ, 2008 ਦੇ ਵਿੱਚ ਨਾ ਸਾਬਕਾ ਪ੍ਰੈਜ਼ੀਡੈਂਟ ਸਦਰੇ ਪਾਕਿਸਤਾਨ ਸਰਦਾਰ ਫਰੂਕ ਅਹਿਮਦ ਖਾਨ ਲਗਾਰੀ ਸਾਹਿਬ, ਅੱਛਾ, ਉਹ ਬਕਾਇਦਾ ਆਏ ਸਨ। ਉਹਨਾਂ ਦੇ ਭਾਈ ਸਨ ਸਰਦਾਰ ਜਾਫਰ ਖਾਨ ਲਗਾਰੀ, ਇਸ ਤਾਰੀਖੀ ਵਿਰਸੇ ਨੂੰ ਖਰੀਦਣ ਲਈ। ਹਾਂਜੀ, ਤੇ ਉਹਨਾਂ ਦੀ ਭਾਬੀ ਸੀ ਉਦੋਂ ਟੂਰ ਆਰਕੀਓਲੋਜੀ ਦੀ ਤੇ ਮਿਨਿਸਟਰੀ ਆਫ ਟੂਰਿਜ਼ਮ ਦੀ ਵਫਾਕੀ ਵਜ਼ੀਰ ਸਨ ਮੀਨਾ ਲਗਾਰੀ ਸਾਹਿਬਾ। ਉਹ ਉੱਥੇ ਆਏ ਸਨ, ਉਹਨਾਂ ਨੇ ਸਾਨੂੰ ਆਫਰ 12 ਕਰੋੜ ਰੁਪਏ ਉਸ ਜ਼ਮਾਨੇ ਬੱਲੇ 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 12 ਕਰੋੜ ਰੁਪਏ ਦੀ offer। ਅਸੀਂ ਰੱਦ ਕਰ ਦਿੱਤੀ ਜੀ, ਕਿਉਂਕਿ ਉਦੋਂ ਸਾਡੀ ਅੱਲਾ ਕਰਵੜ ਜੰਨਤ ਵਿੱਚ ਜਗ੍ਹਾ ਦੇ ਦਾਦੀ ਹਯਾਤ ਸਨ। ਸਭ ਕੁੰਬੇ ਨੂੰ ਨਾ ਦਾਦੀ ਨੇ ਇਕੱਠਿਆ ਕੀਤਾ, ਸਾਡੇ ਵਾਲਦ ਸਾਹਿਬ ਨੂੰ, ਚਾਚਾ ਜੀ ਨੂੰ, ਸਭ ਭੈਣਾਂ ਭਰਾਵਾਂ ਨੂੰ ਸਹੀ। ਤੇ ਤੇ ਫਿਰ ਬਿਠਾ ਕੇ ਸਮਝਾਇਆ ਸੀ ਜਨਾਬ ਬੜੇ ਚਾਵਾਂ ਵਿੱਚ ਕਿ ਉਦੋਂ 12 ਕਰੋੜ ਦੇ ਦਿਲ ਕਰੇ ਤੇ ਕੋਈ 100 ਮਰਬਾ ਪੈਲੀ ਆ ਜਾਂਦੀ ਸੀ। ਤੇ ਅਸੀਂ ਜਨਾਬ ਇਕੱਠੇ ਹੋਏ, ਉਹਨਾਂ ਨੇ ਕਿਹਾ ਜੀ ਪੁੱਤਰ ਜੀ ਅੱਗੇ ਤੁਹਾਡੇ ਕੋਲ ਅਲਹਮਦੁਲਿਲਾ ਅਸੀਂ ਪੜਾਣੇ ਦੇ ਵੱਡੇ ਜ਼ਿਮੀਂਦਾਰ ਵੀ ਆ, ਰੀਮ ਯਾਰ ਖਾਨ ਵੀ ਰਕਬਾ ਹੈ, ਡਿਫਰੈਂਟ ਕੰਟਰੀਜ਼ ਦੇ ਵਿੱਚ ਸਾਡਾ ਬਿਜ਼ਨਸ ਵੀ, ਸ਼ਹਿਰੀ ਬਾਰੀ ਵੀ ਜਾਇਦਾਦ ਹੈ। ਦਾਦੀ ਨੇ ਬੜਾ ਜਿਹਨੂੰ ਕਹਿੰਦੇ ਨਾ ਪਿਆਰ ਮੁਹੱਬਤ ਨਾਲ ਤੇ ਫਿਰ ਖਿਚਾਈ ਕਰਕੇ ਵੀ ਸਮਝਾਇਆ ਕਿ ਪੁੱਤਰਾ ਤੁਹਾਡਾ ਨਾਂ ਆ, ਕਿਉਂਕਿ ਆ ਸਾਡਾ ਖੰਡਰ ਵੀ ਜੰਗਾਂ 'ਚ ਵੀ ਤਬਾਹ ਹੋਇਆ, ਪੁਰਖਾਂ ਦੀ ਨਿਸ਼ਾਨੀ ਹੈ। ਪੁਰਖਾਂ ਦੀ ਆ ਵੱਜਦੀ ਨਾ। ਤੁਸੀਂ ਹਿੰਦ ਸਿੰਧ ਡਿਫਰੈਂਟ ਕੰਟਰੀਜ਼ ਤੋਂ ਆ ਕੇ ਪੁੱਛੋ ਕਿੱਥੇ ਜਾਣਾ, ਸਰਦਾਰਾਂ ਦੀ ਹਵੇਲੀ ਜਾਣਾ ਜੀ, ਸਰਦਾਰ ਜਵਾਲਾ ਸਿੰਘ ਦੀ ਹਵੇਲੀ ਜਾਣਾ ਹੈ। ਉਹਨੇ ਕਿਹਾ ਅਗਰ ਤੁਸੀਂ 12 ਕਰੋੜ ਲੈ ਲਿਆ, ਆ ਫਿਰ ਸਰਦਾਰਾਂ ਦੀ ਨਹੀਂ, ਆ ਮੀਨਾ ਲਗਾਰੀ ਸਾਹਿਬਾ ਦੀ ਹੈ, ਜਾਫਰ ਲਗਾਰੀ ਸਾਹਿਬ ਦੀ ਹੈ, ਫਰੂਕ ਲਗਾਰੀ ਸਾਹਿਬ ਦੀ ਹੈ, ਲਿਹਾਜ਼ਾ ਤੁਹਾਡਾ ਨਾਂ ਆ। ਮਤਲਬ ਉਹਨਾਂ ਦੀ ਦਾਦੀ ਜੀ ਨੇ ਇਹਨਾਂ ਨੂੰ ਹਵੇਲੀ ਵੇਚਣ ਨਹੀਂ ਦਿੱਤੀ, ਕਿਉਂਕਿ ਵਿਰਾਸਤ ਸੀ ਉਹਨਾਂ ਦੀ, ਉਹਨਾਂ ਦਾ ਨਾਮ ਸੀ ਇਹ ਹਵੇਲੀ, ਕਿ ਜੇ ਤੁਸੀਂ ਆਪਣਾ ਨਾਮ ਹੀ ਵੇਚਤਾ ਤੁਹਾਨੂੰ ਜਾਣੇਗੀ ਕਿੱਦਾਂ ਦੁਨੀਆ ਨਾ। ਸੋ ਨਾਮ ਇੱਕ ਬੜੀ ਵਧੀਆ ਚੀਜ਼ ਹੁੰਦੀ ਆ। ਸਰਦਾਰ ਜਵਾਲਾ ਸਿੰਘ ਦੇ ਨਾਂ ਤੋਂ ਉਹਨਾਂ ਦੀ ਹਵੇਲੀ ਆ, ਤੇ ਇੱਕ ਬੜਾ ਉਹਨਾਂ ਨੂੰ ਅਹੁਦਾ ਮਿਲਿਆ ਸੀ ਸਰਦਾਰਾਂ ਦੀ ਹਵੇਲੀ। ਕਹਿੰਦੇ ਵੀ ਤੁਸੀਂ ਹਿੰਦ 'ਚ ਪਤਾ ਕਰ ਲਓ ਜਾਂ ਕਿਤੇ ਬਾਹਰਲੇ ਦੇਸ਼ਾਂ 'ਚ ਪਤਾ ਕਰ ਲਓ ਕਿ ਅਸੀਂ ਸਰਦਾਰਾਂ ਦੀ ਹਵੇਲੀ ਜਾਣਾ, ਸਰਦਾਰ ਜਵਾਲਾ ਸਿੰਘ ਦੀ ਹਵੇਲੀ। ਤੇ ਸਾਰਿਆਂ ਨੂੰ ਪਤਾ ਸੀਗਾ। ਸੋ ਇੱਕ ਨਾਮ, ਇੱਕ ਸਟੇਟਸ ਸੀਗਾ ਉਹਨਾਂ ਵਾਸਤੇ। ਤੇ ਉਹਨਾਂ ਨੇ ਪਿਆਰ ਨਾਲ ਸਮਝਾਇਆ ਵੀ ਸਾਡੇ ਕੋਲ ਸਭ ਕੁਝ ਹੈਗਾ, ਜਾਇਦਾਦ ਉਹਨਾਂ ਕੋਲ ਸੀਗੀ, ਸਾਰਾ ਕੁਝ ਸੀਗਾ। ਤੇ 12 ਕਰੋੜ ਦਾ ਆਫਰ ਮਿਲਿਆ ਸੀਗਾ ਉਹਨਾਂ ਨੂੰ ਉਸ ਟਾਈਮ ਸਦਰੇ ਪਾਕਿਸਤਾਨ ਸੀਗੇ ਜਿਨ੍ਹਾਂ ਨੇ ਆਫਰ ਦਿੱਤਾ ਸੀਗਾ। ਸੋ ਬਹੁਤ ਹੀ ਵਧੀਆ ਲੱਗੀ ਵੀਡੀਓ। ਬਾਕੀ ਆਪਣੇ ਵਿਚਾਰ ਤੁਸੀਂ ਜ਼ਰੂਰ ਦਿਓ ਕਿ ਤੁਹਾਨੂੰ ਇਸ ਹਵੇਲੀ ਬਾਰੇ ਪਹਿਲਾਂ ਨੌਲੇਜ ਸੀਗੀ, ਤੇ ਇਹ ਹਵੇਲੀ ਕਿਹਨਾਂ ਦੇ ਲਾਗੇ ਪੈਂਦੀ ਆ, ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਬਾਕੀ ਜਿਹੜੀ ਇਹਨਾਂ ਨੇ ਸੁਰੰਗ ਦੀ ਗੱਲ ਕੀਤੀ, ਉਹ ਇਸ ਟਾਈਮ ਬੰਦ ਹੋ ਗਈ ਹੈ। ਉਹ ਮਤਲਬ ਉਹਨਾਂ ਨੇ ਕਹਿੰਦੇ ਸੀ ਚਿਨਾਈ ਕਰਤੀ ਸੀ, ਸਾਡਾ ਇੱਕ ਕੱਟਾ ਕਹਿੰਦੇ ਵਿੱਚ ਚੱਲ ਗਿਆ ਸੀ, ਤੇ ਉਹ ਵਿਚਾਰਾ ਘੁੰਮ ਕੇ ਫੇਰ ਆ ਗਿਆ। ਮਤਲਬ ਕਿ ਇਸ ਟਾਈਮ ਉਹ ਬੰਦ ਹੈ। ਤੇ ਕਿਉਂਕਿ ਫਿਰ ਬਾਰਡਰ ਹੋ ਗਏ, 2 ਦੇਸ਼ ਬਣ ਗਏ, ਤੇ ਉਹਨਾਂ ਨੇ ਆਪਣੀਆਂ ਸੇਫਟੀਆਂ ਵਾਸਤੇ ਵੀ ਬੰਦ ਕਰ ਦਿੱਤੀ ਹੋਣੀ ਹੈ ਨਾ। ਪਿੱਛੇ ਜੇ ਇੱਕ ਗੱਲ ਬੜੀ ਚੱਲੀ ਸੀ ਉਸ ਟਾਈਮ, ਅੰਮ੍ਰਿਤਸਰ ਵਿੱਚ ਇੰਡੀਆ 'ਚ ਖੁਦਾਈ ਚਲਦੀ ਵੀ, ਜੋੜਾ ਘਰ ਦੇ ਵਿੱਚੋਂ ਕਹਿੰਦੇ ਵੀ ਉਹ ਲੱਭਿਆ ਫਿਰ ਕੁਝ ਨਿਕਲਿਆ ਹੀ ਕੋਈ ਕਮਰਾ ਜਿਹਾ ਸੁਰੰਗ ਵਾਂਗੂ ਥੋੜਾ ਸੁਰੰਗ ਟਾਈਪ ਨਿਕਲਿਆ ਸੀਗਾ। ਉਦੋਂ ਕਹਿੰਦੇ ਲਿੰਕ ਬੜੇ ਜੋੜੇ ਸੀ ਇਹ ਸਾਡੇ ਸੁਰੰਗ ਦੇ ਨਾਲ।
ਤੇ ਬਹੁਤ ਵਧੀਆ ਵੀਡੀਓ ਸੀ। ਸਾਨੂੰ ਇਤਿਹਾਸ ਜਾਣਨ ਦਾ ਜਿਹੜਾ ਹਵੇਲੀ ਵੇਖਣ ਦਾ ਮੌਕਾ ਮਿਲਿਆ। ਤੁਸੀਂ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਹੋਰ ਤੁਸੀਂ ਕਿਹੜੇ ਵੀਡੀਓ ਤੇ ਰਿਐਕਸ਼ਨ ਵੀਡੀਓ ਚਾਹੁੰਦੇ ਹੋ ਸਾਨੂੰ ਇਹ ਵੀ ਜ਼ਰੂਰ ਦੱਸਿਓ। ਸੋ ਅੱਜ ਲਈ ਨਹੀਂ ਦੋਸਤੋ, ਫਿਰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।